ਪੰਜਾਬੀ ਰੇਡੀਓ USA ਦੇ ਨਾਲ ਜੁੜੇ ਹੋਏ ਹੋ ਤੁਸੀਂ ਸਾਰੇ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਸਵਾਗਤ ਹੈ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਇੱਕ ਖਬਰ ਦੀ ਬੜੀ ਚਰਚਾ ਹੈ, ਸਿਆਸੀ ਹਲਕਿਆਂ ਦੇ ਵਿੱਚ ਵੀ ਚਰਚਾ ਹੈ। ਖਬਰ ਦੀ ਚਰਚਾ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ 9 ਸਾਲ ਮੁੱਖ ਮੰਤਰੀ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲੇ ਦੀ ਵਿਧਾਨ ਸਭਾ ਚੋਣ ਲੜਨ ਵਾਸਤੇ ਇੱਕ ਸ਼ਰਾਬ ਦੇ ਠੇਕੇਦਾਰ ਤੋਂ 25 ਲੱਖ ਰੁਪਈਆ ਉਧਾਰਾ ਫੜਿਆ। ਉਧਾਰਾ ਜਿਹਨੂੰ ਕਹਿ ਦਿੰਦੇ ਆ। ਹੁਣ ਜੇਕਰ ਵੇਖਿਆ ਜਾਵੇ ਤਾਂ ਖਬਰ ਜੁੜੀ ਹੈ ਚੋਣ ਇਲੈਕਸ਼ਨ ਪ੍ਰਕਿਰਿਆ ਦੇ ਨਾਲ, ਫੰਡਾਂ ਦੇ ਨਾਲ ਜਾਂ ਖਰਚੇ ਦੇ ਨਾਲ। ਪਰ ਖਬਰ ਕੱਲੀ ਖਰਚੇ ਦੇ ਨਾਲ ਹੀ ਨਹੀਂ ਜੁੜੀ, ਖਬਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਜਾ ਜੁੜਦੀ ਹੈ। ਅੱਜ ਇਹ 'ਤੇ ਚਰਚਾ ਕਰਾਂਗੇ ਤੇ ਨਾਲੋਂ ਨਾਲ ਕੈਪਟਨ ਸਾਹਿਬ ਦੇ ਇਤਿਹਾਸ 'ਤੇ ਚਰਚਾ ਜ਼ਰੂਰ ਕਰਾਂਗੇ। ਇਸ ਰਿਪੋਰਟ ਨੂੰ ਸੁਣਨ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ। ਅਸਲ ਦੇ ਵਿੱਚ ਕੀ ਹੈ, ਦੈਨਿਕ ਭਾਸਕਰ ਦੇ ਵਿੱਚ ਛਪੀ ਖਬਰ ਨੇ ਸਿਆਸੀ ਚਰਚਾ ਛੇੜ ਦਿੱਤੀ ਹੈ। ਖਬਰ ਕਹਿੰਦੀ ਹੈ ਕਿ ਚੋਣਾਂ ਲੜਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲੇ ਦੇ ਹੀ ਇੱਕ ਸ਼ਰਾਬ ਦੇ ਠੇਕੇਦਾਰ ਤੋਂ 25 ਲੱਖ ਰੁਪਈਆ ਲੋਨ ਲਿਆ। ਸਿਆਸੀ ਲੋਕ ਚੋਣ ਖਰਚਿਆਂ ਨੂੰ ਕਿਵੇਂ ਦੱਸਦੇ ਆ ਜਾਂ ਚੋਣਾਂ ਦੇ ਵਿੱਚ ਖਰਚੇ ਕਿਵੇਂ ਕਰਦੇ ਆ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਪਰ ਇੱਥੇ ਖਬਰ ਨਾਲੋਂ ਜ਼ਿਆਦਾ ਜਿਸ ਦੇ ਬਾਰੇ ਖਬਰ ਛਪੀ ਹੈ ਉਹਦੀ ਗੱਲ ਕਰਾਂਗੇ। ਵੈਸੇ ਇਤਫਾਕ ਦੇਖੋ ਵੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ, ਇੱਕ 2 ਵਾਰ ਦੇ ਮੁੱਖ ਮੰਤਰੀ ਤੇ ਇੱਕ 5 ਵਾਰ ਦੇ ਮੁੱਖ ਮੰਤਰੀ। ਲੋਕ ਤਾਂ ਬਹੁਤ ਚਿਰ ਤੋਂ ਹੀ ਕਹਿੰਦੇ ਰਹੇ ਕਿ ਦੋਨੇ ਰਲੇ ਵੇ ਅੰਦਰ ਖਾਤੇ। ਪਰ ਇਤਫਾਕ ਦੇਖੋ ਕਿ ਦੋਨਾਂ ਦਾ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਸ਼ਰ ਜਿਹੜਾ ਉਹ ਸੇਮ ਹੋਇਆ। ਕੈਪਟਨ ਸਾਹਿਬ ਦੀ ਪਾਰਟੀ ਜਿਹੜੀ ਹੈ ਉਹਦੇ ਬਾਰੇ ਪਤਾ ਨਹੀਂ ਕਿ ਉਹਦਾ ਫਿਊਚਰ ਕੀ ਹੈ, ਪਰ ਅਕਾਲੀ ਦਲ ਵੀ ਆਪਣੇ ਵਕਾਰ ਖਾਤਰ, ਸਿਆਸੀ ਵਾਪਸੀ ਖਾਤਰ ਜਦੋਜਹਿਦ ਕਰ ਰਿਹਾ। 2 ਸੀਟਾਂ ਤੇ ਆ ਗਿਆ ਅਕਾਲੀ ਦਲ, 3 ਤੇ ਕਹਿ ਲਓ ਗੱਠਜੋੜ ਨਾਲ 3 ਨੇ। ਸੋ ਦੋਵੇਂ ਸੇਮ ਪੇਜ ਤੇ ਨੇ। ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੋਵੇਂ MP ਵੀ ਰਹਿ ਚੁੱਕੇ ਨੇ, ਦੋਵੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ, ਦੋਵੇਂ ਹਾਰੇ ਹੋਏ ਨੇ ਤੇ ਕੇਂਦਰ ਵੱਲੋਂ ਦੋਵੇਂ ਨਕਾਰੇ ਹੋਏ ਨੇ। ਉਹ ਗੱਲ ਵੱਖਰੀ ਹੈ ਕਿ ਕੋਈ ਮੰਨੇ ਜਾਂ ਨਾ ਮੰਨੇ। ਪੰਜਾਬ ਦੇ ਸਿਆਸੀ ਨਕਸ਼ੇ ਤੇ ਹਾਸ਼ੀਆਗ੍ਰਸਤ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਜੋ ਹਾਲਾਤ ਬਣ ਚੁੱਕੇ ਨੇ, ਇਹਨਾਂ ਹਾਲਾਤਾਂ ਦੇ ਲਈ ਕੋਈ ਹੋਰ ਨਹੀਂ ਸਗੋਂ ਕੈਪਟਨ ਅਮਰਿੰਦਰ ਸਿੰਘ ਹੀ ਜ਼ਿੰਮੇਵਾਰ ਹੈ। ਤਕਰੀਬਨ 9 ਸਾਲ ਉਹ ਮੁੱਖ ਮੰਤਰੀ ਰਹਿੰਦੇ ਨੇ ਪੰਜਾਬ ਦੇ ਤੇ ਕਾਂਗਰਸੀਆਂ ਤੋਂ ਦੂਰ ਰਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ 2022 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਜਦੋਂ ਉਹਨਾਂ ਦੇ ਕਰੀਬੀ ਸੰਜੀਵ ਬਿੱਟੂ ਦੇ ਨੋ ਟਰਸਟ ਵੇਲੇ ਮਹਿਲਾਂ ਦੇ ਵਿੱਚੋਂ ਬਾਹਰ ਨਿਕਲਦੇ ਆ ਤੇ ਬੜੀ ਔਖ ਨਾਲ ਪੌੜੀਆਂ ਚੜ੍ਹਦੇ ਕੈਪਟਨ ਅਮਰਿੰਦਰ ਸਿੰਘ। ਕਦੇ ਕੈਪਟਨ ਸਾਹਿਬ ਨੂੰ ਉਡੀਕਣ ਵਾਲਿਆਂ ਦਾ ਤਾਂਤਾ ਲੱਗਿਆ ਹੁੰਦਾ ਸੀ ਮੋਤੀ ਮਹਿਲ ਦੇ ਵਿੱਚ, ਪਰ ਅੱਜ ਸਿਸਮਾ ਫਾਰਮ ਦੇ ਵਿੱਚ ਸੁੰਨ ਪਸਰੀ ਦੇਖੀ ਜਾ ਸਕਦੀ ਹੈ। ਕਦੇ MLA ਪਾਰਟੀ ਦੇ ਵੱਡੇ ਕੱਦ ਦਿਓ ਕੱਦ ਨੇਤਾ ਕੈਪਟਨ ਨੂੰ ਉਡੀਕਦੇ ਸੀ, ਪਰ ਹੁਣ ਅੱਜ ਉਸੇ ਕੈਪਟਨ ਸਾਹਿਬ ਨੂੰ ਕਾਉਂਸਲਰ ਛਪਾਉਣੇ ਪੈ ਰਹੇ ਆ ਸਿਸਮਾ ਫਾਰਮ ਦੇ ਵਿੱਚ ਕਿ ਕਿਤੇ ਜਾ ਕੇ ਕਾਂਗਰਸ ਦੇ ਵਿੱਚ ਨਾ ਰਲ ਜਾਣ। ਆਹ ਹਾਲਤ ਆ ਹੁਣ ਕੈਪਟਨ ਅਮਰਿੰਦਰ ਸਿੰਘ ਦੀ। ਖੈਰ, ਰਵਨੀਤ ਬਿੱਟੂ ਨੇ ਤਾਂ ਇਸ ਦਾ ਕਹਿਦਾ ਸੀਗਾ ਕਿ 90% ਕਾਂਗਰਸ ਦੀ ਹਾਰ ਦੇ ਲਈ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਹੈ। ਵੈਸੇ ਸਦਕੇ ਜਾਈਏ ਕਾਂਗਰਸੀਆਂ ਨੂੰ ਵੀ 4.5 ਸਾਲ ਕੋਈ ਪਤਾ ਨਹੀਂ ਲੱਗਿਆ ਵੀ ਸਾਡਾ ਜਿਹੜਾ ਮੁੱਖ ਮੰਤਰੀ ਉਹ ਕਰ ਕੀ ਰਿਹਾ। ਇਹ ਮਹਾਰਾਜਾ ਸਾਹਿਬ ਦੇ ਵਿੱਚ ਹੀ ਰਗੜੇ ਗਏ ਕਾਂਗਰਸੀ ਜਿਹੜੇ ਆ। ਖੈਰ, ਆਪਾਂ ਅੱਗੇ ਗੱਲ ਕਰਦੇ ਹਾਂ। ਪਰ ਜੇਕਰ ਜਿੱਦੇ ਉਹ ਪੌੜੀਆਂ ਚੜ੍ਹਿਆ ਹਫੇ ਹਫਾਏ ਮੇਅਰ ਦੀ ਚੋਣ ਵਾਲੇ ਦਿਨ, ਮੇਅਰ ਦੀ ਮਤੇ ਵਾਲੇ ਦਿਨ, ਜੇਕਰ ਸਥਿਤੀ ਨੂੰ ਭਾਂਪ ਲਿਆ ਹੁੰਦਾ ਤਾਂ ਕੈਪਟਨ ਸਾਹਿਬ ਦੇ ਆ ਦਿਨ ਨਾ ਹੁੰਦਾ। ਕੈਪਟਨ ਸਾਹਿਬ ਦਾ ਆਪਣਾ ਇੱਕ ਵਕਾਰ ਜ਼ਰੂਰ ਸੀ ਪੰਜਾਬ ਦੀ ਪੋਲੀਟਿਕਸ ਦੇ ਵਿੱਚ, ਕੋਈ ਛੋਟਾ ਨਾਮ ਨਹੀਂ ਹੈ। ਦਰਬਾਰ ਸਾਹਿਬ ਤੇ ਹਮਲੇ ਵੇਲੇ ਕਾਂਗਰਸ ਤੋਂ ਦੂਰ ਜਾਣਾ, ਕਾਂਗਰਸ ਨੂੰ ਛੱਡ ਜਾਣਾ, ਉਸ ਤੋਂ ਬਾਅਦ ਜਿਹੜੇ ਲਗਾਤਾਰ ਚਰਚਾ 'ਚ ਰਹਿੰਦੇ ਕੈਪਟਨ ਅਮਰਿੰਦਰ ਸਿੰਘ, ਉਸ ਤੋਂ ਨਾਲ ਹੀ ਪਾਣੀਆਂ ਦੇ ਮਤੇ 'ਤੇ ਸਟੈਂਡ ਰੱਖਣਾ, ਕੰਦੂ ਖੇੜੇ ਦੇ ਵਿੱਚ ਰਫਲ ਫੜ ਕੇ ਬੈਠਣਾ, ਇਹਨਾਂ ਕੰਮਾਂ ਕਰਕੇ ਕੈਪਟਨ ਪੰਜਾਬੀਆਂ ਦੇ ਮਹਿਬੂਬ ਲੀਡਰਾਂ ਦੇ ਵਿੱਚੋਂ ਇੱਕ ਸੀਗੇ। ਉਹ ਗੱਲ ਵੱਖਰੀ ਹੈ ਕਿ SYL ਕੱਢਣ ਵੇਲੇ ਕਈਆਂ ਵੀ ਫੜਾਈਆਂ ਸਨ। ਇਤਿਹਾਸ ਕਦੇ ਨਹੀਂ ਬੰਦੇ ਨੂੰ ਛੱਡਦਾ ਤੇ ਇਤਿਹਾਸ ਬੜਾ ਜ਼ਾਲਮ ਹੈ। ਜਦੋਂ ਬੰਦਾ ਵਰ ਕੇ ਫਰੋਲਦਾ ਨਾ, ਅੱਜ ਦੂਸ਼ਣਬਾਜ਼ੀਆਂ ਬੜੀਆਂ ਸੌਖੀਆਂ ਨੇ ਇੱਕ ਦੂਜੇ 'ਤੇ ਲਾਉਣੀਆਂ, ਪਰ ਜਦੋਂ ਇਤਿਹਾਸ ਦੇ ਵਰ ਕੇ ਫੋਲੀਦੇ ਫਿਰ ਬਹੁਤ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ। ਅੱਜ ਕੱਲ੍ਹ ਇੱਕ ਹਾਰ ਦੀ ਬੜੀ ਚਰਚਾ। ਹਾਰ ਉਹ ਨਹੀਂ ਜਿਹੜੀ ਵਿਧਾਨ ਸਭਾ 'ਚ ਹੋਈ ਹੈ, ਇੱਕ ਹਾਰ ਉਹ ਹੈ ਜਿਹੜਾ ਬਾਹਰ ਚਲਾ ਗਿਆ ਸੀ, ਹੀਰੇ ਵਾਲਾ ਹਾਰ। ਖੈਰ, ਬੇਸ਼ੱਕ ਕੈਪਟਨ ਮੁੱਖ ਮੰਤਰੀ ਸੀਗੇ ਕਾਂਗਰਸ ਦੇ, ਪਰ ਖੇਡ BJP ਵੱਲੋਂ ਹੀ ਖੇਡ ਰਹੇ ਸਨ, ਕਿਉਂਕਿ ਮੁੱਖ ਮੰਤਰੀ ਹੁੰਦਿਆਂ ਕੈਪਟਨ ਨੇ ਖੇਤੀ ਕਾਨੂੰਨ ਦਾ ਵਿਰੋਧ ਵੀ ਕੀਤਾ ਸੀ ਤੇ ਕਿਸਾਨਾਂ ਦਾ ਵਿਰੋਧ ਕਰਤਾ ਸੀ। ਬਾਅਦ ਦੇ ਵਿੱਚ ਉਹਨਾਂ ਨੂੰ ਆਪਣੇ ਬਿਆਨ ਤੋਂ ਪਲਟਣਾ ਪਿਆ ਸੀ। 14 ਸਤੰਬਰ 2021 ਦੀ ਗੱਲ ਆ, ਜਦੋਂ ਅਮਰਿੰਦਰ ਸਿੰਘ ਨੇ ਇੱਕ ਪ੍ਰੋਗਰਾਮ ਦੇ ਵਿੱਚ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ 113 ਥਾਵਾਂ ਦੇ ਧਰਨੇ ਦਿੱਤੇ ਜਾ ਰਹੇ ਆ, ਜਿਹਦੇ ਨਾਲ ਸੂਬੇ ਦੀ ਅਰਥ ਵਿਵਸਥਾ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਰਹੀ ਹੈ। ਜੇ ਕਿਸਾਨ ਧਰਨਾ ਦੇਣਾ ਚਾਹੁੰਦੇ ਨੇ ਤਾਂ ਇਹ ਹਰਿਆਣੇ ਜਾਂ ਦਿੱਲੀ ਜਾ ਕੇ ਦੇਣ। ਤੇ ਉਦੋਂ 10 ਮਹੀਨੇ ਹੋ ਗਏ ਸੀ ਕਿਸਾਨਾਂ ਨੂੰ, ਜਿਹੜੇ
ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੀ। ਇੰਨਾ ਹੀ ਨਹੀਂ, ਇੱਕ ਵਾਰੀ ਦਸੰਬਰ ਮਹੀਨੇ ਕੈਪਟਨ ਸਾਹਿਬ ਨੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਕੇ ਇਹ ਬਿਆਨ ਦਿੱਤਾ ਸੀਗਾ ਕਿ ਕਿਸਾਨ ਅੰਦੋਲਨ ਕਰਕੇ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈ ਤੇ ਇਹ ਜਿਹੜਾ ਕਿਸਾਨ ਅੰਦੋਲਨ ਹੈ ਇਹਦਾ ਕੋਈ ਹੱਲ ਹੋਣਾ ਚਾਹੀਦਾ ਹੈ। ਇੱਕ ਤਾਂ ਅਮਿਤ ਸ਼ਾਹ ਦੇ ਨਾਲ ਕੀਤੀ ਮੁਲਾਕਾਤ ਤੇ ਉਸ ਤੋਂ ਬਾਅਦ ਪਾਕਿਸਤਾਨੀ ਲਿੰਕ ਨਾਲ ਨਿਕਲੇ, ਉਸ ਤੋਂ ਬਾਅਦ ਬੰਦੇ ਦਾ ਰਾਸ਼ਟਰ ਪ੍ਰੇਮ ਨਾ ਜਾਗੇ, ਇਹ ਹੋ ਨਹੀਂ ਸਕਦਾ। ਤੇ ਕੈਪਟਨ ਸਾਹਿਬ ਵੀ ਇਸੇ ਕਤਾਰ ਦੇ ਵਿੱਚੋਂ ਹੀ ਨੇ, ਇੱਕ ਨੇ, ਉਹਨਾਂ ਦਾ ਵੀ ਰਾਸ਼ਟਰ ਪ੍ਰੇਮ, ਪਾਕਿਸਤਾਨੀ ਐਂਗਲ, ਉਹ ਬੜਾ ਇਸ ਚੀਜ਼ ਦਾ ਜਿਹੜਾ ਗੁਣ ਗਾਉਂਦੇ ਰਹੇ। ਪਰ ਕੈਪਟਨ ਸਾਹਿਬ ਦੀ ਜੋ ਨਮੋਸ਼ੀਜਨਕ ਹਾਰ ਹੋਈ ਉਹਦੇ ਕਰਕੇ ਕੋਈ ਹੋਰ ਨਹੀਂ, ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਨੇ। ਕਦੇ ਜਿਹੜੇ ਬੰਦੇ ਦੀਆਂ ਗੱਲਾਂ ਹੁੰਦੀਆਂ ਸੀ ਉਹਨੇ ਇਲੈਕਸ਼ਨ ਲੜੀ ਹੈ ਲੋਨ ਲੈ ਕੇ ਤੇ 3.5 ਕਰੋੜ ਰੁਪਏ, ਜੇ ਮੈਂ ਗਲਤ ਨਾ ਹੋਵਾਂ 3.5 ਕਰੋੜ ਦੀ ਜਾਇਦਾਦ ਖਰੀਦੀ ਉਸੇ ਸਿਸਮਾ ਫਾਰਮ ਵਾਸਤੇ, ਜਿਹੜਾ ਸਿਸਮਾ ਫਾਰਮ ਕਦੇ ਸੁਰਖੀਆਂ ਦੇ ਵਿੱਚ ਸੀਗਾ, ਜਿਹੜਾ ਸਿਸਮਾ ਫਾਰਮ ਇੱਕ ਵਾਰੀ ਵੇਲੜ ਪੁਣੇ ਤੇ ਉੱਥੇ ਹੋਰ ਬੜੇ ਤਰ੍ਹਾਂ ਦੇ ਦੌਰ ਕਰਕੇ ਪ੍ਰਸਿੱਧ ਹੋ ਗਿਆ ਸੀਗਾ, ਅੱਜ ਭਾਂ ਭਾਂ ਕਰਦਾ ਪਿਆ। ਇਹ ਸਮਾਂ ਹੈ, ਇਹ ਸਿਆਸਤ ਹੈ, ਇਹ ਲੋਕ ਨੇ। ਬਾਈ ਦਾ ਪੀਪਲ ਐਵੇਂ ਨਹੀਂ ਹੈ, ਬਾਈ ਦਾ ਪੀਪਲ ਹੀ ਇਕੱਲਾ ਲੋਕਾਂ ਕੋਲ ਡੈਮੋਕ੍ਰੇਸੀ ਦੇ ਵਿੱਚ। ਖੈਰ, ਕਦੇ ਦਰਬਾਰ ਸਾਹਿਬ ਤੇ ਹਮਲੇ ਦੇ ਵਿਰੋਧ ਦੇ ਵਿੱਚ ਕਾਂਗਰਸ ਛੱਡਣ ਵਾਲੇ, ਕਦੇ ਪਾਣੀਆਂ ਦੇ ਮਸਲੇ ਤੇ ਸਟੈਂਡ ਲੈਣ ਵਾਲੇ, ਕਦੇ ਕੰਦੂ ਖੇੜੇ ਬੈਠਣ ਵਾਲੇ ਕੈਪਟਨ ਅਮਰਿੰਦਰ ਸਿੰਘ ਇਸ ਤਰੀਕੇ ਨਾਲ ਕਾਂਗਰਸ ਦੇ ਵਿੱਚੋਂ ਜਾਣਗੇ ਜਾਂ ਕਾਂਗਰਸ ਉਹਨਾਂ ਨੂੰ ਪਾਸੇ ਕਰੇਗੀ, ਕਿਸੇ ਨੇ ਸੋਚਿਆ ਨਹੀਂ ਸੀ। ਜਾਂ ਕੈਪਟਨ ਅਮਰਿੰਦਰ ਸਿੰਘ ਤੋਂ ਕਦੇ ਤਵੱਕੋ ਨਹੀਂ ਸੀ ਕਿ ਉਹ ਕਿਸਾਨੀ ਦੇ ਉਲਟ ਬਿਆਨ ਦੇਣਗੇ, ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਣਗੇ, ਪੰਜਾਬੀਆਂ ਦੇ ਨਾਲ ਕਾਫੀ ਵਿਦ ਕੈਪਟਨ ਕਰਕੇ ਪੰਜਾਬੀਆਂ ਨੂੰ 4.5 ਸਾਲ ਧੋਖੇ ਦੇ ਵਿੱਚ ਰੱਖਣਗੇ। ਸੋਚਿਆ ਨਹੀਂ ਸੀ ਕਿਸੇ ਨੇ। ਹਰ ਗੱਲ ਤੇ ਪਾਕਿਸਤਾਨ ਨੂੰ ਘੜੀਸਣ ਵਾਲੇ ਕੈਪਟਨ ਇਸ ਤਰ੍ਹਾਂ ਪੰਜਾਬ ਨੂੰ ਵਿਸਾਰ ਜਾਣਗੇ, ਇਹਦੇ ਬਾਰੇ ਕਹਿਣਾ ਬੜਾ ਔਖਾ, ਕਿਸੇ ਨੇ ਚਿਤਵਿਆ ਵੀ ਨਹੀਂ ਸੀ। ਪਰ ਅੱਜ ਕੈਪਟਨ ਸਾਹਿਬ ਕਿੱਥੇ ਨੇ? ਜਿਹੜੇ ਵੀ ਲੋਕਾਂ ਨੇ, ਜਿਹੜੇ ਵੀ ਸਿਆਸਤਦਾਨਾਂ ਨੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਭਰੋਸਾ ਹਾਸਲ ਕਰਕੇ ਸੱਤਾ ਹਾਸਲ ਕੀਤੀ ਤੇ ਬਾਅਦ ਦੇ ਵਿੱਚ ਪੰਜਾਬੀਅਤ, ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਵਿਸਾਰਿਆ, ਬਾਅਦ ਦੇ ਵਿੱਚ ਉਹਨਾਂ ਲੋਕਾਂ ਨੂੰ ਪੰਜਾਬੀਆਂ ਨੇ ਵੀ ਵਿਸਾਰਿਆ। ਕੈਪਟਨ ਸਾਹਿਬ ਦਾ ਗ੍ਰਾਫ ਕੀ ਤੋਂ ਕੀ ਸੀ? ਇੱਕ ਬਹੁਤ ਵੱਡਾ ਮੈਂਡੇਟ, 78 ਸੀਟਾਂ ਨਾਲ ਉਹ 2017 ਦੇ ਵਿੱਚ ਵਿਧਾਨ ਸਭਾ ਆਏ ਸੀਗੇ, ਪਰ ਅੱਜ 5 ਸਾਲਾਂ ਬਾਅਦ ਉਹ ਕਿੱਥੇ ਨੇ? ਕਾਉਂਸਲਰ, ਕਿਤੇ ਉਹਨਾਂ ਦਾ ਮਹਿਬੂਬ ਕਾਉਂਸਲਰ ਬਦਲ ਨਾ ਜਾਵੇ, ਇਸ ਕਰਕੇ ਉਹਨਾਂ ਨੂੰ ਕਈ ਵਾਰੀ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਦਾ ਆਫਿਸ ਹੈ ਉੱਥੇ ਪੌੜੀਆਂ ਵੀ ਚੜ੍ਹ ਜਾਂਦੇ ਆ ਲੈਵਲ ਆ ਗਿਆ। ਇੱਕ ਪਾਸੇ ਉਹ ਬੀਜੇਪੀ ਨੂੰ ਕਹਿ ਰਹੇ ਨੇ ਕਿ ਮੇਰੇ ਨਾਲ ਗੱਠਜੋੜ ਕਰ ਲਓ, ਦੂਜੇ ਪਾਸੇ ਬੀਜੇਪੀ ਦੇ ਬੰਦੇ ਗੱਠਜੋੜ ਕਰਕੇ ਰਾਜ਼ੀ ਨਹੀਂ ਹੈ। ਕੈਪਟਨ ਸਾਹਿਬ ਦੀ ਸਿਆਸੀ ਸਥਿਤੀ ਅੱਜ ਕੱਲ੍ਹ ਆ ਚੱਲ ਰਹੀ ਹੈ। ਸੋ ਇਹਨਾਂ ਚੀਜ਼ਾਂ ਨੇ, ਬੇਸ਼ੱਕ ਕੈਪਟਨ ਸਾਹਿਬ ਅੱਜ ਕੱਲ੍ਹ ਡਿਸਕੋਰਸ ਦੇ ਵਿੱਚ ਹੈ ਨਹੀਂ ਸੀਗੇ, ਪਰ ਸ਼ਰਾਬ ਦੇ ਠੇਕੇਦਾਰ ਤੋਂ ਲਏ ਲੋਨ ਨੇ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਸੁਰਖੀਆਂ ਦੇ ਵਿੱਚ ਲਿਆ ਦਿੱਤਾ ਹੈ। ਇੱਥੇ ਇੱਕ ਗੱਲ ਹੋਰ ਵੀ ਪੀੜੀ ਹੋ ਗਈ ਹੈ, ਉਹ ਇਹ ਕਿ ਸ਼ਰਾਬ ਦੇ ਕਾਰੋਬਾਰੀਆਂ ਨਾਲ ਸਿਆਸੀ ਲੋਕਾਂ ਦੇ ਲੈਣ ਦੇਣ ਚੱਲਦੇ ਆ ਤੇ ਫਿਰ ਨਜਾਇਜ਼ ਸ਼ਰਾਬ ਨਾ ਵਿਕੇ, ਇਹ ਹੋ ਕਿਵੇਂ ਸਕਦਾ? ਕੈਪਟਨ ਸਾਹਿਬ ਦੇ ਰਾਜ ਦੇ ਵਿੱਚ ਬਹੁਤ ਵੱਡੀ ਟ੍ਰੈਜਡੀ ਵਾਪਰੀ ਸੀ ਇੱਕ, ਇਸੇ ਕਰਕੇ ਰਿਪੋਰਟ ਕਰ ਰਹੇ ਹਾਂ। 150 ਬੰਦੇ ਦੇ ਕਰੀਬ ਜਿਹੜੇ ਆ ਨਜਾਇਜ਼ ਸ਼ਰਾਬ ਪੀ ਕੇ ਪੰਜਾਬ ਦੇ ਵਿੱਚ ਮਾਰੇ ਗਏ। ਉਸ ਘਪਲੇ ਦਾ ਕੀ ਬਣਿਆ? ਉਸ ਘੁਟਾਲੇ ਦਾ ਕੀ ਬਣਿਆ? ਉਸ ਕਾਂਡ ਦਾ ਕੀ ਬਣਿਆ? ਤੇ ਕੈਪਟਨ ਸਾਹਿਬ ਨੇ ਉੱਥੇ ਜਦੋਂ ਗਏ ਸੀ ਨਾ, ਇਹ ਏਸੀ ਵਾਲੇ ਕੂਲਰ ਲਾ ਕੇ ਉੱਥੇ ਸੰਬੋਧਨ ਕੀਤਾ ਸੀ ਇਹਨਾਂ ਨੇ ਲੋਕਾਂ ਨੂੰ। ਸਮਾਂ ਯਾਦ ਰੱਖੇਗਾ ਤੁਹਾਨੂੰ, ਇਤਿਹਾਸ ਕਦੇ ਨਹੀਂ ਭੁਲਾਏਗਾ, ਕਿਸੇ ਨੂੰ ਵੀ ਨਹੀਂ ਭੁਲਾਏਗਾ, ਪਰ ਤੁਹਾਡੇ ਤੇ ਹੈ, ਤੁਸੀਂ ਇਤਿਹਾਸ ਤੁਹਾਨੂੰ ਕਿਵੇਂ ਯਾਦ ਕਰਦਾ, ਤੁਹਾਡੀਆਂ ਕਾਰਕਰਦਗੀਆਂ ਤੇ ਹੈ। ਮਿਲਾਂਗੇ ਇੱਕ ਹੋਰ ਨਵੀਂ ਪੰਜਾਬੀ ਰੇਡੀਓ USA ਦੀ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।